अस्सलाम वालेकुम जी, मैं हूं आपका अपना फैसल रामे और आप देख रहे हैं सज्जाद जानी ऑफिशियल चैनल। इस वक्त हमारी टीम आपके सामने मौजूद है। बहुत खूबसूरत एक्टर फरीद साबरी, साजिद मिठापुरिया और अजमल सोनी साहब। तो बात ये मैं करना चाह रहा था कि क्या बात करूं, दसो सानू अल्फाज नहीं है। और आप लोगों की मोहब्बत का शुक्रिया, आप लोग हमारी टीम के साथ इतनी मोहब्बत करते हैं। ये सब अल्हम्दुलिल्लाह वालदैन की दुआओं का नतीजा है, बड़ों की दुआओं का नतीजा है। अच्छा ਵੱਡੇ ਦੀ ਦੁਆਵਾਂ ਦਾ ਤਾਂ ਨਤੀਜਾ ਹੈਗਾ। ਤੁਸੀਂ ਅੱਗੇ ਕਹਿ ਕੱਢੇ ਕਿ ਮੇਰੇ ਕੋਲ ਅਲਫਾਜ਼ ਹੈ ਨਹੀਂ। ਇਹ ਏਡੀ ਪੁਰਾਣੀ ਗੱਲ ਹੈ ਤੇ ਰੁਕਣ ਤੁਸੀਂ ਫੇਰ ਨਹੀਂ ਡਾਏ ਵੀ ਤੁਸੀਂ ਐਂ ਤਾਂ ਡੈਵੋ ਚਾਹ ਨਾ ਖਾਲੀ ਤੜ 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 ਬੰਦਾ ਸਾਹ ਲੈ ਕੇ ਗੱਲ ਕਰੇ ਕਿਤੇ ਵੀ ਕਿਤੇ ਪੌਜ਼ ਲਵੋ, ਰੂਲਸ ਹੁੰਦੇ ਪੌਜ਼ ਲਵੋ, ਹਲਕੇ ਹਲਕੇ ਯਾਰ ਮੈਨਰਸ ਹੁੰਦੇ ਆ, ਕੋਈ ਐਡੀਕੇਟਸ ਹੁੰਦੇ ਆ। ਤੁਸੀਂ ਤੇ ਐ ਜਿਵੇਂ ਲਾਵੇ ਕੁੱਪਾ ਪਾਇਆ ਵਾ। ਨਾਲੇ ਤੁਸੀਂ ਜੜਾ ਵਾਲੇ ਰੋਡ ਤੇ ਜਲਵੀ ਮਾਰਕੀਟ ਜਾਓ, ਉੱਥੋਂ ਤੁਸੀਂ ਉਹਨਾਂ ਕੋਲ 1.5-2 ਕਿਲੋ ਅਲਫਾਜ਼ ਲੈ ਆਵੋ। ਯਾਰ ਪਤਾ ਗੱਲ ਖੁੱਲੇ ਅਲਫਾਜ਼ ਲਓ, ਪੈਕਟ ਵਾਲੇ ਅਲਫਾਜ਼ ਨਾ ਲਿਓ ਭਾਈ। ਯਾਰ ਪਲੀਜ਼ ਯਾਰ ਨਾ ਇੰਟਰਪਸ਼ਨ ਨਾ ਕਰਿਆ ਕਰੋ। ਇਹ ਸਟਾਰਟਿੰਗ ਦੇ ਅੱਗੇ ਹੋਣਾ ਵਾ, आहिस्ता आहिस्ता ठीक हो जाएंगे यार। ਹੋ ਜਾਵਾਂਗੇ ਫੈਸਲ ਸਾਹਿਬ ਇਹ ਅਸਲ ਗੱਲ ਤੇ ਆਓ। वालदैन, बुजुर्गों, भाइयों की, दोस्तों की ये सब दुआओं का नतीजा है। अल्लाह पाक इज़्ज़त दे रहा है, अल्लाह का बड़ा ही करम है। सबसे बड़ी बात यह है कि हम सब ने अपने वालदैन की बड़ी खिदमत की है और अपने उस्ताद की बहुत ज़्यादा खिदमत। हमारे उस्ताद मोहतरम सज्जाद जानी साहब, हम उनकी भी बड़ी खिदमत करते हैं और अल्लाह हमें तौफीक दे उनके मेयार पे, आप लोगों के मेयार पे पूरा उतरने की। और ख़ास तौर पे मेरे अब्बू की मुझे बहुत याद आती है। उधर में अल्लाह पाक उनके दर्जात बुलंद करे। आमीन आमीन। बाप का मुझे एक शेर याद आ गया, बाप मेरा मान है, बाप नन्हे से परिंदे का बड़ा आसमान है, बाप हैं तो सच्चे सारे सपने हैं, बाप है तो बाजार के सब खिलौने अपने हैं। ਵਾਹ ਫੈਸਲ ਭਾਈ ਵੈਰੀ ਗੁੱਡ ਯਾਰ, ਕਮਾਲ। ਅੱਧਾ ਕੁ ਯਾਦ ਸੀਗਾ, ਬਾਕੀ ਮੈਂ ਇਹਨਾਂ ਕੀ ਜੋੜਿਆ ਅਸੀਂ लेकिन ਤੁਹਾਡੇ ਕੋਲ ਸੁਣਿਆ ਵਾ शेर और था। ਤੇ ਬਹੁਤ ਮਜ਼ਾ ਆਇਆ। मेरे अब्बू की एक ख्वाहिश थी और मैं बड़ी कोशिश करता हूँ। मैंने हर ख्वाहिश अपने अम्मी अब्बू की पूरी की है, लेकिन मेरे अब्बू की एक ख्वाहिश रह गई। ਉਹ ਕਿਹੜੀ ਜੀ ਇਨਸਾਨ ਬਣ ਜਾਏ, ਇਹੋ ਹੀ ਖਾਇਸ਼ ਸੀ ਯਾਰ ਕੋ ਅਕਲ ਕਰ ਜਾ, ਕਿਹੜੀ ਖੁਆਇਸ਼ ਸੀ तो ਫੈਸਲ मैं ਭਾਈ? अपने अब्बू की ख्वाहिश ना पूरी कर पाया। उनकी एक विश थी कि फैसल वकील बने। ਨਾਜ਼ਰੀਨ, ਫੈਸਲ ਕਹਿੰਦਾ ਮੇਰੇ ਅੱਬੂ ਕਹਿੰਦੇ ਸੀ ਵਕੀਲ ਬਣੇ। ਯਕੀਨ ਕਰ ਨਾਸ਼ਤੇ 'ਚ ਰਸਾਂ ਦਾ ਝੂਰ ਪੂਰ ਖਾਂਦਾ ਹੀ। ਯਾਰ ਤੌਬਾ ਕਹਤਾ ਨਹੀਂ ਦਰਅਸਲ ਪਤਾ ਕੀ ਗੱਲ ਹੈ, ਵਕੀਲ ਸੀਗੇ, ਝੂਠ ਬੋਲ ਰਹੇ ਤੁਹਾਡਾ, ਆਲਰੇਡੀ ਵਕੀਲ ਸੀਗੇ ਫੈਸਲ ਤੇ ਚੈਂਬਰ ਦੇ ਬਾਹਰ ਦਾ ਕਲਾਇਟਾਂ ਵਾਸਤੇ ਮਿੱਠੀ ਸੌਂਫ ਰੱਖੀ ਪਿਆਲੇ 'ਚ। ਕਿਹੜਾ ਕਲਾਇੰਟ? ਜਿਹੜਾ ਕਲਾਇੰਟ ਵਕੀਲ ਆ ਤੇ ਦੁਕਾਨਾਂ ਤੇ ਨਿੰਮਕੋ ਵੀ ਦਿੰਦਾ। ਯਾਰ ਇਹ ਉਹ ਵਕੀਲ ਹੈ। ਅੱਛਾ ਵਕੀਲ ਆ ਤਾਂ ਸਾਈਕਲ ਤੇ ਬੰਨੂ ਦੀ ਨੇ ਸਵਾਰ ਵੇਚਣ ਡਿਆ। ਯਾਰ ਇਹ ਉਹ ਵਕੀਲ ਆ ਵੀ ਚੈਂਬਰ ਦੇ ਵਿੱਚ ਭਾਵੇਂ ਕਿਸੇ ਦਾ ਕੋਈ ਕੇਸ ਆ ਗਿਆ ਨਾ ਤੇ ਉਹਨੇ ਕਿਹਾ ਜੀ ਇਹ ਕੇਸ ਲੜਨਾ, ਕਹਿੰਦਾ ਯਾਰ ਮੇਰੀ ਅੰਮੀ ਨੇ ਮਨਾ ਕੀਤਾ, ਲੜਾਈ 'ਚ ਨਹੀਂ ਆਉਣਾ। ਅੱਛਾ ਵਕੀਲ ਆ, ਇੱਕ ਕਲਾਇੰਟ ਆਇਆ ਨਾ ਕੋਈ ਕੇਸ ਲੈ ਕੇ, ਉਸ ਤੋਂ ਬਾਅਦ ਫੌਰਨ ਇੱਕ ਹੋਰ ਕਲਾਇੰਟ ਆ ਗਿਆ ਤੇ ਉਸ ਪਹਿਲੇ ਕਲਾਇੰਟ ਨੂੰ ਕਹਿੰਦੇ ਚਾਹ ਦੀ ਬੋਤਲ ਲੈ ਕੇ ਆ। ਅੱਛਾ ਅਦਾਲਤ 'ਚ ਨਾ ਹੁਣ ਬਹਿਸ ਹੋ ਰਹੀ ਕੇਸ ਦੀ। ਫੈਸਲ ਸਾਹਿਬ ਕੋ ਵਕੀਲ ਸੀ। मैं ਤੁਹਾਡੀ ਖੁਆਇਸ਼ ਪੂਰੀ ਤਾਂ ਹੋ ਗਈ ਹੈ। ਹੁਣ ਬਹਿਸ ਹੋ ਰਹੀ ਹੈ ਭਾਈ ਅਦਾਲਤ 'ਚ। ਫੈਸਲ ਸਾਹਿਬ ਵੀ ਜੱਜ ਦੇ ਸਾਹਮਣੇ ਬਹਿਸ ਕਰ ਰਹੇ, ਦੂਸਰਾ ਵਕੀਲ ਵੀ ਬਹੁਤ ਬਹਿਸ ਕੀਤੀ ਉਹਨੇ। ਤੇ ਵੀ ਕੋਈ ਗੱਲ ਨਹੀਂ ਬਣੀ। ਜੱਜ ਕਹਿੰਦਾ ਆਪ ਸੁਬਾਹ ਤਿਆਰੀ ਕਰਕੇ ਆਏ, ਸਵੇਰੇ ਭਾਈ 8-9 ਸੂਟ ਲਏ, ਨਾਲ ਬੈਗ ਫੜਿਆ ਕੱਪੜੇ ਦਾ, ਅਦਾਲਤ 'ਚ ਆ ਗਿਆ। ਜੱਜ ਕਹਿੰਦਾ ਕਿੱਧਰ? ਕਹਿੰਦਾ ਤੁਸੀਂ ਆਪੇ ਕਹੀ ਤਿਆਰੀ ਕਰਕੇ। ਅੱਛਾ ਵਕੀਲ ਸੀ ਇੱਕ ਮੁਜਰਮ ਨੂੰ ਫਾਂਸੀ ਲੱਗਣ ਰਹੀ ਹੈ ਤੇ ਉਹ ਤਾਂ ਨਾਲ ਜਾ ਕੇ ਵੀਡੀਓ ਬਣਾ ਲੈ ਕੇ ਇਹ ਮੈਂ ਹੂੰ ਜੇ ਚਲਾ ਦਿਆ ਇਸੇ ਫਾਂਸੀ ਹੋ ਰਹੀ ਹੈ। ਇਹਦਾ ਤਾਂ ਵਕੀਲ ਬਾਹਰ ਰੋਣ ਡਿਆ ਹੁੰਦਾ ਵਾ, ਕੇਸ ਰਾ ਦਿੱਤਾ ਵਾ। ਇਹ ਵਕੀਲ ਸੀ ਇੱਕ ਬੰਦਾ ਕਹਿੰਦਾ ਯਾਰ ਮੇਰੀ ਬੁੱਢੀ ਬੰਦਾ ਬਹੁਤ ਲੜਦੀ, ਕਹਿੰਦਾ ਯਾਰ ਤੁਹਾਡੇ ਘਰ ਦਾ ਮਾਮਲਾ ਮੈਂ ਕੀ ਕਰਾਂ ਵੀ ਯਾਰ ਉਧਰ ਕੋਈ ਕੇਸ ਲੈ ਗਿਆ। मेरे अब्बू की ये ख्वाहिश नहीं थी। ਨਾਲ ਦੀ ਖੁਆਇਸ਼ ਸੀ, ਇਹਦੀ ਖੁਆਇਸ਼ ਪੂਰੀ ਹੋ ਰਹੀ ਹੈ, ਤੁਸੀਂ ਵੀ ਦੇਖੋ। ਅੱਛਾ ਵਕੀਲ ਆ ਤੇ ਚੈਂਬਰ 'ਚ ਨਹੀਂ ਕਿਸੇ ਨੂੰ ਵੜਨ ਦਿੰਦਾ, ਭਲਾ ਕਿਉਂ? ਅੰਦਰ ਗੋਲ ਮੂੜੇ ਬਣਾਉਂਦਾ। ਅੱਛਾ ਵਕੀਲ ਸੀ ਇੱਕ ਕਲਾਇੰਟ ਆਇਆ ਤੇ ਕੋਈ ਘੰਟਾ ਬੈਠਾ ਤੇ ਉਹਦੀ ਸਾਰੀਆਂ ਸੀਟਾਂ ਪੀ ਗਿਆ। यार गल सुना जी फैसल भाई। जी फैसल भाई, कोशिश करूंगा नाजरीन के आगे से मैं एंकर ना बनूं, क्योंकि एंकर मेरे पास का काम नहीं है। ਬੰਦਾ ਬਣੋ ਬੰਦਾ। अच्छा वकील सी तो साइकिल का डंडा चलाउण डिया। अच्छा वकील सी ते चैंबर ਦੇ ਬਾਹਰ ਜਰਮਨ ਸ਼ੈਫਰਡ ਬੰਨੇ। अच्छा वकील सी, ਜ਼ਿੰਦਗੀ 'ਚ ਪਹਿਲੀ ਵਾਰੀ ਅਦਾਲਤ 'ਚ ਬੜੇ ਤਾਂ ਸਲੋਮੋ ਬਣਾਉਂਦੇ।
ਮਾਸ਼ਾਅੱਲਾ ਬੜੇ ਵੱਡੇ ਵਕੀਲ ਆ, ਅੱਲਾ ਨੇ ਸ਼ੀਸ਼ੇ ਵਾਲਾ ਦਫ਼ਤਰ ਦਿੱਤਾ। अल्लाह की कसम कोई नहीं वकील है अभी फोन लगे चवला ਅੱਲਾ ਨੇ ਬੜਾ ਵੱਡਾ ਦਫ਼ਤਰ ਦਿੱਤਾ ਸੀ, ਲੇਕਿਨ ਫਿਰ ਵੀ ਪਲਾਸਟਿਕ ਦੇ ਗਲਾਸ ਨੂੰ ਸੰਗਲੀ ਪਾਈ। ਉਹ ਤਵਾ ਵਕੀਲ ਆ ਤੇ ਚੈਂਬਰ ਦੇ ਬਾਹਰ ਸਲੰਟੀਆਂ ਟੰਗੀਆਂ। ਅੱਛਾ ਵਕੀਲ ਸੀਗਾ ਤੇ ਚੈਂਬਰ 'ਚ ਰਸਾ ਵਾਲਾ ਵੱਡਾ ਲਿਫਾਫਾ ਰੱਖਿਆ। ਅੱਛਾ ਵਕੀਲ ਸੀ ਤੇ ਵੱਡੀ ਇੱਥੇ ਬਾਹਰ ਮੁੱਢੀ ਵੀ ਲਾਈ, ਕੀ ਮਰ ਕਰਨਾ ਵੱਡੀ ਤੇ ਚੈਂਬਰ ਖੁੱਲੇ ਹੁੰਦੇ ਆ ਯਾਰ। ਤੇ ਲੇਕਿਨ ਮੁੱਢੀ ਤਾਂ ਖੁੱਲੀ ਸੀ ਨਾ ਤੁਹਾਡੀ। ਲੇਕਿਨ ਤੁਸੀਂ ਵੀ ਤੂੰ ਗੱਲ ਉਹ ਕਰੋ ਨਾ ਜਿਹੜੀ ਕੋਈ ਬਣਦੀ ਹੈ। तो बात ये करने वाली है कि यार लोग एक दूसरे के बारे में सोचा करें क्योंकि दर्द दिल के वास्ते एक दूसरे को ਯਾਰ ਇੱਥੇ ਉਰਦੂ ਬੋਲਣ ਡਿਆ। ਜਦੋਂ ਵਕੀਲ ਸੀ ਨਾ ਉਹਦਾ ਨਾਂ ਰੱਖਿਆ ਸੀ ਆਫਾ ਐਡਵੋਕੇਟ। ਲੱਡੂ ਐਡਵੋਕੇਟ यार मैं यार ਲੱਡੂ ਐਡਵੋਕੇਟ ਸ਼ਕੀਲ ਗੰਡੇਰੀ। कॉमेडी के साथ साथ यार मैं कहना ये चाह रहा था कि पिछले दिनों मेरे उस्ताद मोहतरम सजाद जानी साहब ने मुझे कहा कि फैसल अपना यानी कि वजन का ख्याल करो, पेट कम करो। ਇਹਦੇ ਕੋਈ ਕਲਾਇੰਟ ਆ ਗਿਆ, ਕਹਿੰਦਾ ਸਰ ਜੀ ਸਾਡੇ 2 ਕਤਲ ਹੋ ਗਏ ਤੇ ਮੂੰਹ 'ਚ ਚਿੰਗਮ ਪਾਈ ਉਹਦੇ ਹੋ ਕੇ ਪਟਾਕੇ ਮਾਰਨੇ ਇਹ ਤੈਨੂੰ ਅੱਧੀ ਛੁੱਟੀ ਹੋਈ। ਇੱਕ ਦਿਨ ਚੈਂਬਰ 'ਚ ਬੈਠੇ ਨੂੰ ਨੀਂਦ ਬਹੁਤ ਆਈ ਸੀਗੀ, ਇੰਨੀ ਨੀਂਦ ਆਈ। ਇੱਕ ਕਲਾਇੰਟ ਆਇਆ, ਤੈਨੂੰ ਜਾਣ ਕੇ ਬਹਾਨੇ ਪਾਉਣ ਡਿਆ। ਉਹ ਕਹਿੰਦਾ ਜੀ ਕੇਸ ਲੜਨਾ। ਕਹਿੰਦਾ ਯਾਰ ਭਾਈ ਨੇ ਹਾਲੇ ਬਾਹਰ ਨੂੰ ਗਏ ਆ। ਇਹ ਤੂੰ ਹੀ ਹੈ ਯਾਰ ਉਸਤਾਦ। ਉਹ ਯਾਰ ਤੁਸੀਂ ਕਿੰਨਾ ਬੋਲੇ ਹੋ ਯਾਰ, ਇੱਕ ਮਿੰਟ ਯਾਰ ਮੈਨੂੰ ਗੱਲ ਤਾਂ ਕਰ ਲੈਣ ਦਿਓ ਯਾਰ। ਅਸਲ ਬਾਈ ਤੁਹਾਡੀ ਗੱਲ ਹੀ ਹੋਣ ਇੱਕ ਮਿੰਟ ਯਾਰ ਗੱਲ ਮੈਂ ਉਹਨਾਂ ਨੂੰ ਚੁੱਪ ਕਰਾਣਾ, ਗੱਲ ਤੁਹਾਡੀ ਆ। ਚੈਂਬਰ 'ਚ ਬੈਠਾ ਤੇ ਕਿਸੇ ਨੂੰ ਕੇਸ ਲਈ ਅੰਦਰ ਨਹੀਂ ਆਉਣ ਦੇਣ ਡਿਆ। ਅੱਜ ਪਤਾ ਲੱਗਾ ਅੰਦਰ ਗੂਗਲ ਜਵੈਨ ਤਕਾਈ। पिछले दिनों की बात है कि मेरे उस्ताद मोहतरम ने कहा कि यार तुम फैसल हेल्थी हो गए थोड़ा सा अपना यानी कि ना हेल्थी नहीं होता, हेल्दी होता है। यार वजन ज्यादा हो गया तेरा। मेरे उस्ताद ने कहा हूँ ठीक है ना, मेरे उस्ताद ने कहा जी वजन ज्यादा हो गया तेरा। मैंने फास्ट फूड जो है ना छोड़ दिया। तो मेरे बच्चों ने और मेरी फैमिली ने ये शेड्यूल बनाया कि हमने पिज़्ज़ा खाने के लिए जाना। तो मैंने कहा मुझे तो मना है बाकायदा तौर पे, मैं फास्ट फूड नहीं खाऊंगा। मैंने उस्ताद जी के साथ प्रॉमिस किया। तो मैं साइड पे जाके बैठ गया। मेरे बच्चे पिज़्ज़ा वगैरह खा रहे थे, मैं साइड पे बैठा था। तो किसी ने ये पोस्ट लगा दी मेरी तस्वीर खींच के और मेरी फैमिली की तस्वीर खींच के कि ये हैं वो बेहिस लोग जो खुद तो खाते हैं मगर मुलाजिम को नहीं खिला रहे। अगर खिला नहीं सकते तो साथ क्यों लेके आते हो? यार एक मिनट यार मैं गिला कर रहे हैं मैं यार कम से कम यार। और एक बड़ी अजीब गल भाई होई उत्थे। ਉਹ ਕਿਹੜੀ? फैसल भाई उठ के उत्थे भांडे धोण लग पे ते बुड्ढी ने जाके समझाया ओहो होटल 'ਚ खा रहे हैं। भाई तेरा तो अच्छा यार भाई दा वे आपस दी गल है अगर सोहनी भाई वकील होंदे ਤੇ ਮੈਂ ਕਿ ਹੁੰਦਾ ਕੋਟ ਤੁਸੀਂ ਪਾਇਆ, ਤੁਸੀਂ ਸਜਣ ਡਏ ਆ, ਤੁਹਾਡੇ ਨੈਣ ਨਕਸ਼ੀ ਜਸਟਿਸ ਵਾਲੇ ਆ। ਨਹੀਂ ਤਾਂ ਰੱਖ ਕੋਲ ਹੀ। ਸੋਹਣੀ ਵੀ ਭਾਵੇਂ ਵਕੀਲ ਸੀ ਤੇ ਨਾਲ ਇੱਕ ਬੰਦਾ ਰੱਖਿਆ ਕੇਸ ਲੜਨ ਲਈ। ਭਲਾ ਕਿਉਂ? ਕਹਿੰਦਾ ਬੋਲਦਾ ਮੇਰੇ ਬੁੱਲ ਤੇ ਦੰਦੀ ਵੱਢੀ ਜਾਂਦੀ। नहीं मिठा वकील सीगा तो कोई कतल का केस आ गया। उन्होंने कहा यार बंदे ने कतल किया तो कोशिश करी यार उम्र कैद हो सजाए मौत ना हो। तो 2 घंटे बहस करके तो वापस आया। कहता बड़ी मुश्किल ना उम्र कैद हुई, जज तो बरी करन डया सी। मिठा वकील सीगा तो एक करैक्टर आके कहता यार लाख रुपया एक बंदा नहीं दे रहा तो ਉਹਦੇ ਤੇ केस करा। कहता कौन है केस कर ਉਹਦੇ ਤੇ वो। तो कहता यार ਉਹਨੇ 5 ਬੰਦੇ ਮਾਰੇ ਆ। ਤੇ ਕਹਿੰਦਾ ਤੁਸੀਂ ਇੰਜ ਦੇ ਬੰਦੇ ਨਾਲ ਕਿਉਂ ਲੈਣ ਦੇਣ ਰੱਖਦੇ? ਫੈਸਲ ਭਾਈ ਵਕੀਲ ਸੀਗੇ ਤੇ ਅਦਾਲਤ ਜਿਹੜਾ ਇੰਜਨ ਕਰਕੇ ਨਹੀਂ ਲਿਖਦਾ ਹੁੰਦਾ ਰਿਪੋਰਟ ਸਟੈਨੋ ਉਹਨੂੰ ਕਹਿੰਦਾ ਜਦੋਂ ਕੇਸ ਸਿੱਧੂ ਕਰਾ ਤੇ ਖਲਨਾਇਕ ਵਾਲਾ ਗਾਣਾ ਲਾਉਣਾ ਜੀ। ਫਰੀਦ ਵੀ ਪਹਿਲੇ ਸਬਜ਼ੀ ਵੇਚਦਾ ਸੀ ਤੇ ਵਕੀਲ ਬਣ ਗਿਆ। ਅੱਛਾ पहले बात लाता सी आलू लै गोभी लै टींडे लै ते जो वकील बन गए तो अंजी केस लड़े। मुलजम है, सबूत है, गवाह है, ये तो मर्डर है भाई जा। ਇਹ ਵੀ ਭਾਵੇਂ ਹਾਕਰ ਸਨ ਤੇ ਵਕੀਲ ਬਣ ਗਏ ਤੇ ਅਦਾਲਤ 'ਚ ਕੇਸ ਕਿਦਾਂ ਲੜਨੇ? ਬਰੀ ਕਰੇ ਬਰੀ ਕਰੇ। ਅੱਛਾ ਹਾਕਰ ਸੀ ਤੇ ਵਕੀਲ ਬਣ ਕੇ ਤੇ ਆਵਾਜ਼ ਕੀ ਲੈਣਾ ਲਾਹੌਰ ਦੀ ਹਾਈ ਕੋਰਟ ਵਾਲੇ ਹਾਈ ਅੱਛਾ ਹਾਕਰ ਸੀ ਤੇ ਵਕੀਲ ਬਣ ਗਿਆ ਤੇ ਜੱਜ ਨੇ ਕਿਹਾ ਆਪਣੇ ਦਲਾਲ ਪੇਸ਼ ਕਰੋ, ਗਵਾਹ ਪੇਸ਼ ਕਰੋ। ਤੇ ਕਟਹਿਰੇ 'ਚ ਨਾਲੇ ਬੰਦੇ ਚੜਾ ਲੈਣ। ਕਹਿੰਦਾ ਪੈਰ ਰੱਖ ਪੈਰ ਰੱਖ। ਅੱਛਾ ਫੈਸਲ ਦੇ ਦੋਸਤ ਵਕੀਲ ਨੂੰ ਪੁੱਛਣ ਯਾਰ ਤੂੰ ਐਡਾ ਅੱਛਾ ਵਕੀਲ ਆ, ਮਹੀਨੇ ਦੇ ਕਿੰਨੇ ਕੁ ਪੈਸੇ ਬਣ ਜਾਂਦੇ? ਕਹਿੰਦਾ ਓਵਰ ਟਾਈਮ ਪਾ ਕੇ ਬਣ ਜਾਂਦਾ ਕੋਈ 40-50 ਹਜ਼ਾਰ। ਭਾਈ ਫੈਸਲ ਵਕੀਲ ਸੀਗੇ ਤੇ ਸਾਰੇ ਰੋਜ਼ੇ ਸਲਾਲੀ ਤੋਂ ਖੋਲਣ ਦੇ। ये तो गुनाह वा ਅੱਛਾ ਐਡਾ ਕਰੇਜ਼ ਵਕੀਲ ਬਣਨ ਦਾ, ਸ਼ਨਾਖਤੀ ਕਾਰਡ ਤੇ ਨਾਂ ਫੈਸਲ ਕਟਾ ਕੇ ਵਕੀਲ ਲਗਾ ਲਿਆ। ਅੱਛਾ ਉਹਨਾਂ ਨੇ ਇਹਨੂੰ ਨਾ ਕੱਢ ਦਿੱਤਾ ਬਾਹਰ। ਭਲਾ ਕਿਉਂ? ਕੇਸ ਲੜਨ ਤੋਂ ਪਹਿਲਾਂ ਹੀ ਨਾ ਆਪਣੇ ਮੁਲਜ਼ਮਾਂ ਨੂੰ ਕਹਿ ਡਿਆ ਗੱਲ ਬਣ ਇਹ ਵਕੀਲ ਸੀ ਤੇ ਨਾਲ ਦੇ ਵਕੀਲ ਨੂੰ ਕੇਸ ਲੜਨ ਤੋਂ ਪਹਿਲੇ ਇੰਜ ਕਰਨ ਡਿਆ। ਇਹ ਜੋਨ ਸੀ ਨਾ ਕਰਦਾ। ਅੱਛਾ ਵਕੀਲ ਸੀ ਤੇ ਪਹਿਲਾ ਕੇਸ ਆਇਆ ਨਾ ਤਾਂ ਖੁਸ਼ੀ ਆਪਣੇ ਤੋਂ ਚੂਚੇ ਮਾਰ ਕੇ ਛੱਡ ਰਿਹਾ, ਤੂਤੇ ਮਾਰ ਕੇ ਛੱਡ ਰਿਹਾ ਤੇ ਕੇਸ ਕਾਹਦਾ? ਕਹਿੰਦੇ ਇਹ ਮੁੰਡਾ ਸ਼ਾਇਦ ਤਾਂ ਗੁੱਡੀ ਚੜਾਉਂਦਾ ਸੀ, ਫੜਿਆ ਗਿਆ। थैंक यू सो मच नाज़रीन। ये जस्ट एक फ़न था
फ़न की हद तक ये हम प्रोग्राम कर रहे थे और जैसा भी किया कोशिश करते रहते हैं। और दूसरे नंबर पे हमारी आप इसलाह कीजिएगा, इसलाह किया करें, हमें टॉपिक बताया करें, हम उस टॉपिक पे हम शो करें, क्या बने, मिठाई ये बने, फरीद ये बने, सोनी भाई ये बने, मैं कुछ बनूँ, आप हमें कमेंट्स में ये बता सकते हैं। तो बाकी हमने एक बिज़नेस भी शुरू किया है शहद का, स्मॉल फ्लाई। और नाज़रीन ਤੁਹਾਡੀ ਮਿਹਰਬਾਨੀ ਆ, ਸ਼ਹਿਦ ਲੈ ਲਓ, ਅਸੀਂ ਕੰਮ ਸ਼ੁਰੂ ਕੀਤਾ, ਇੱਕ ਨੰਬਰ ਖਾਲਸ ਸ਼ਹਿਦ ਆ। ਸ਼ਹਿਦ ਸਾਡਾ ਮੁਕਾਓ ਯਾਰ, ਭਾਈ ਨੇ 200-300 ਕਿਲੋ ਇਕੱਠਾ ਹੀ ਲੈ ਲਿਆ ਵਾ, ਤੇ ਉਹ ਸਾਡੇ ਕੋਲ ਲੈ ਲਓ ਯਾਰ। ਨਾਜ਼ਰੀਨ ਖਾਲਿਸ਼ ਸ਼ਹਿਦ ਛੋਟੀ 79 ਦਾ ਬਹੁਤ ਛੋਟੀ ਮੱਖੀ ਹਾਂ, ਛੋਟੀ ਮੱਖੀ ਦਾ ਸ਼ਹਿਦ ਭਾਵੇਂ ਨਾਜ਼ਰੀਨ। ਛੋਟੀ ਮੱਖੀ ਦਾ ਸ਼ਹਿਦ ਆ, ਇਹ ਛੋਟੇ ਜਿਹਨ ਦੇ ਬੰਦਿਆਂ ਦੇ ਕੋਲੋਂ ਤੁਸੀਂ ਕੀ ਸੁਣਨਾ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਭਾਵੇਂ ਸ਼ਾਇਦ ਜਿਹੜੇ ਲੋਕ ਮੋਟਾਪੇ ਤੋਂ ਤੰਗ ਨੇ ਨਾ, ਸਭ ਤੋਂ ਅੱਛਾ ਉਹਨਾਂ ਲਈ ਜੇ, ਯਕੀਨ ਕਰੋ। ਫੈਸਲ ਭਾਈ ਥੋੜਾ ਥੋੜਾ ਖਾ ਰਹੇ ਨੇ ਮਾਸ਼ਾਅੱਲਾ, ਤੇ ਉਹਦੇ ਨਾਲ ਵੇਖੋ ਅੱਗੇ ਨਾਲ ਫਰਕ ਵੀ ਆਇਆ। ਭਾਈਨ ਕਿਸੇ ਦੀ ਨਜ਼ਰ ਕਮਜ਼ੋਰ ਹੋ, ਐਨਕ ਲਵਾ ਲਵੇ, ਅਗਰ ਕਿਸੇ ਦਾ ਮੋਟਾਪਾ ਜ਼ਿਆਦਾ ਤੇ ਇਹਨੂੰ ਆਗੇ ਦਲਤੇ ਮਾਰੇ, अल्लाह दी सपोर्ट। थैंक यू सो मच नाज़रीन, और अपना बहुत बहुत ख्याल रखिएगा। आप देखते रहें सज्जाद जर्नी ऑफिशियल चैनल को, और हमारा फेसबुक पे भी पेज लाइक कीजिएगा, सज्जाद जर्नी कॉमेडी। कॉमेडी। लिया दो मेरे 120 रुपये, शो खत्म हो गया। चाह तो